ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਰ੍ਹਾ ਹੀਰ ਵਾਰਿਸ ਸ਼ਾਹ ਦੀ ਇੱਕ ਨਵੀਂ ਕਿਸ਼ਤ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਪਿਛਲੀ ਕਿਸ਼ਤ ਵਿੱਚ ਅਸਾਂ ਉਸ ਮਸਜਿਦ ਦਾ ਜ਼ਿਕਰ ਕੀਤਾ, ਉਸ ਮਸਜਿਦ ਵਿੱਚ ਪੜ੍ਹਾਏ ਜਾਣ ਵਾਲੀਆਂ ਕਿਤਾਬਾਂ, ਉਹਨਾਂ ਸਾਰੇ ਅਲੂਮ ਦਾ ਅਰਬੀ ਫਾਰਸੀ ਜਿਹੜੇ ਇਲਮ ਉਸ ਮਸਜਿਦ 'ਚ ਪੜ੍ਹਾਏ ਜਾ ਰਹੇ ਹਨ ਉਹਨਾਂ ਦਾ ਜ਼ਿਕਰ ਕੀਤਾ। ਅਤੇ ਹੁਣ ਗੱਲ ਆ ਗਈ ਏ ਰਾਂਝੇ ਦੀ ਅਤੇ ਮੁੱਲਾਂ ਦੀ। ਉਹ ਮਸਜਿਦ ਵਿੱਚ ਆ ਗਿਆ ਹੈ ਰਾਂਝਾ, ਉੱਥੇ ਆ ਕੇ ਉਹ ਪਿੱਛੋਂ ਜਿਹੜਾ ਸਫ਼ਰ ਕਰਕੇ ਆਇਆ, ਥੱਕ ਕੇ ਆਇਆ ਹੈ, ਉਸ ਸਾਹਮਣੇ ਇੱਕ ਮਸਜਿਦ ਵੇਖੀ ਅਤੇ ਉਸ ਵਿੱਚ ਵੜ ਕੇ ਅਤੇ ਉਹ ਲੇਟ ਗਿਆ। ਉੱਤੋਂ ਆ ਗਿਆ ਮੁੱਲਾਂ। ਹੁਣ ਮੁੱਲਾਂ ਦੀ ਅਤੇ ਰਾਂਝੇ ਦੀ ਜਿਹੜੀ ਗੱਲਬਾਤ ਹੈ ਉਹ ਅਸੀਂ ਵੇਖਦੇ ਹਾਂ ਕਿ ਵਾਰਿਸ ਸ਼ਾਹ ਕੀ ਲਿਖਦੇ ਨੇ। ਇੱਕ ਗੱਲ ਜਿਹੜੀ ਹੈ ਉਸ ਦੀ ਵਜ਼ਾਹਤ ਕਰ ਲੈਣੀ ਚਾਹੀਦੀ ਹੈ ਕਿ ਮੁੱਲਾਂ ਜਿਹੜਾ ਲਫ਼ਜ਼ ਹੈ, ਮੁੱਲਾਂ ਵੀ ਇਸਤਾਰਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਹ ਪੂਰਾ ਕਿੱਸਾ ਹੀ ਜਿਹੜਾ ਹੈ ਇਹ ਇਸਤਾਰੇ ਅਤੇ ਤਸ਼ਬੀਹਾਂ ਨਾਲ ਮਿਲ ਕੇ ਬਣਿਆ ਹੈ। ਵਾਰਿਸ ਸ਼ਾਹ ਨੇ ਹਰ ਜਗ੍ਹਾ 'ਤੇ ਇਸਤਾਰਾ ਵਰਤਿਆ, ਹਾਲਾਤ ਦੇ ਮੁਤਾਬਕ, ਗੁਫ਼ਤਾਰ ਦੇ ਮੁਤਾਬਕ, ਕਿਸ ਬੰਦੇ ਨਾਲ ਕਿਹੜੀ ਗੱਲ ਹੋ ਰਹੀ ਹੈ। ਜਿਵੇਂ ਕਿ ਉਹ ਇੱਕ ਜਗ੍ਹਾ 'ਤੇ ਲਿਖਦੇ ਨੇ ਕਿ ਬੱਚਾ ਵੱਢ ਕੇ ਪੈੜੀਆਂ ਹਿਰਸ ਦੀਆਂ, ਫਕਰ ਗਾਂਦੇ ਨੀ ਨਫਸ ਖਲਵਾੜਿਆਂ ਨੂੰ। ਹੁਣ ਪੈੜੀ ਹਿਰਸ ਦੀ ਕਿਹੜੀ ਪੈੜੀ ਹੁੰਦੀ ਹੈ? ਪੈੜੀ ਤਾਂ ਉਹੀ ਹੁੰਦੀ ਹੈ ਕਿ ਜੱਟ ਜਿਸ ਵਿੱਚ ਫਸਲ ਗੱਡਦਾ ਹੈ। ਇਸੇ ਤਰ੍ਹਾਂ ਖਲਵਾੜਾ ਜਿਹੜਾ ਹੈ, ਨਫਸ ਦਾ ਖਲਵਾੜਾ ਕੀ ਹੁੰਦਾ ਹੈ? ਖਲਵਾੜਾ ਤਾਂ ਹੁੰਦਾ ਹੈ ਕਿ ਜਿੱਥੇ ਗੱਲਾ ਜਾਂ ਕੋਈ ਵੀ ਜਿਨਸ ਜਿਹੜੀ ਹੈ ਉਹ ਇਕੱਠੀ ਕਰਕੇ ਅਤੇ ਉਸ ਨੂੰ ਗਾਹ ਪਾ ਕੇ ਅਤੇ ਉਹਦੇ ਵਿੱਚੋਂ ਦਾਣੇ ਵੱਖਰੇ ਕੀਤੇ ਜਾਂਦੇ ਨੇ। ਕਿਉਂਕਿ ਵਾਰਿਸ ਸ਼ਾਹ ਇੱਕ ਜਟਾੜੀ ਵਿੱਚ ਗੱਲ ਕਰ ਰਹੇ ਨੇ, ਜੱਟ ਬੰਦੇ ਨੂੰ ਸਮਝਾ ਰਹੇ ਨੇ, ਇੱਕ ਪੇਂਡੂ ਰਹਿਤਲ ਦੇ ਬੰਦੇ ਨੂੰ ਸਮਝਾ ਰਹੇ ਨੇ, ਅਤੇ ਉਸ ਵਾਸਤੇ ਉਹ ਇਸਤਾਰਾ ਵੀ ਉਹਦੀ ਰਹਿਤਲ ਵਿੱਚੋਂ ਲੈਂਦੇ ਨੇ। ਠੋਸ ਇਸਤਾਰਾ, ਖਿਆਲੀ ਜਾਂ ਤਸਵਰਾਤੀ ਇਸਤਾਰਾ ਜਿਹੜਾ ਹੈ ਉਹ ਵਾਰਿਸ ਸ਼ਾਹ ਨਹੀਂ ਵਰਤਦੇ। ਵਾਰਿਸ ਸ਼ਾਹ ਇਸਤਾਰਾ ਵਰਤਦੇ ਨੇ ਠੋਸ ਸ਼ੈਵਾਂ ਦਾ। ਹੁਣ ਮੁੱਲਾਂ ਜਿਹੜਾ ਹੈ ਇਹ ਵੀ ਇੱਕ ਇਸਤਾਰਾ ਹੈ। ਉਂਝ ਤਾਂ ਸਾਡੇ ਵਸੇਬ ਵਿੱਚ, ਦੁਨੀਆ 'ਤੇ, ਜਹਾਨ ਵਿੱਚ ਢੇਰ ਸਾਰੇ ਉਲਮਾਏ ਕਰਾਮ ਨੇ, ਢੇਰ ਸਾਰੇ ਆਲਮੇ ਦੀਨ ਨੇ, ਅਤੇ ਮੁੱਲਾਂ ਇਹ ਸਮਝਣਾ ਚਾਹੀਦਾ ਹੈ ਕਿ ਖਾਲਸ ਜਿਹੜਾ ਲਫ਼ਜ਼ ਮੁੱਲਾਂ ਹੈ ਇਹ ਹਰ ਕਿਸੇ ਵਾਸਤੇ ਨਹੀਂ ਵਰਤਿਆ ਜਾਂਦਾ। ਮੁੱਲਾਂ ਬਿਲਖਸੂਸ ਅਜੇ ਮੌਲਵੀ ਵਾਸਤੇ ਵਰਤਿਆ ਜਾਂਦਾ ਹੈ ਕਿ ਜਿਹੜਾ ਸਿਰਫ ਦੀਨ ਦਾ ਸਤਹੀ ਇਲਮ ਜਾਣਦਾ ਹੋਵੇ, ਦੀਨ ਦੇ ਇਲਮ ਦੀ ਗਹਿਰਾਈ ਨਾ ਜਾਣਦਾ ਹੋਵੇ, ਉਸ ਵਾਸਤੇ ਲਫ਼ਜ਼ ਮੁੱਲਾਂ ਹੈ। ਉਂਝ ਦੁਨੀਆ 'ਤੇ ਬਹੁਤ ਵੱਡੇ ਵੱਡੇ ਆਲਮ ਨੇ, ਬਹੁਤ ਵੱਡੇ ਵੱਡੇ ਮੁਫਤੀਆਨੇ ਕਰਾਮ ਨੇ। ਇਹ ਇਸਤਾਰਾ ਉਹਨਾਂ ਵਾਸਤੇ ਨਹੀਂ ਹੈ, ਇਹ ਸਿਰਫ ਉਸ ਮੌਲਵੀ ਵਾਸਤੇ ਕਿ ਜਿਹੜਾ ਸਿਰਫ ਸਤਹੀ ਇਲਮ ਜਾਣਦਾ ਹੈ। ਬਸ ਜਿਹੜਾ ਉਸ ਥੋੜ੍ਹਾ ਜਿਹਾ ਪੜ੍ਹ ਲਿਆ, ਉਸ ਨੂੰ ਪੜ੍ਹ ਕੇ ਅਤੇ ਉਸ ਦੇ ਇਲਮ ਦੇ, ਉਸ ਦੇ ਹਿਸਾਬ ਨਾਲ ਕੋਈ ਬੰਦਾ ਉਸ ਦੇ ਜ਼ੁਮਰੇ 'ਚੋਂ ਬਾਹਰ ਨਿਕਲਦਾ ਹੈ ਅਤੇ ਉਹ ਸਮਝਦਾ ਹੈ ਕਿ ਇਹ ਗੈਰ ਸ਼ਰਈ ਕੰਮ ਕਰ ਰਿਹਾ ਹੈ। ਅਗਰ ਉਹ ਜਿਹੜਾ ਉਸ ਪੜ੍ਹਿਆ ਆ ਉਸ ਇਲਮ ਦੇ ਅੰਦਰ ਬੰਦਾ ਸਾਬਤ ਹੋਵੇ ਅਤੇ ਉਹਦੇ ਮੁਤਾਬਕ ਉਹ ਹੀ ਰਾਏ ਰਾਸਤ ਉੱਤੇ, ਵਰਨਾ ਉਹ ਰਾਏ ਰਾਸਤ ਉੱਤੇ ਨਹੀਂ ਹਨ। ਹੁਣ ਉਹ ਜਿਸ ਵੇਲੇ ਉਸ ਵੇਖਿਆ ਹੈ ਕਿ ਇੱਕ ਬੰਦਾ ਹੈ ਉਹ ਮਸਜਿਦ ਵਿੱਚ ਲੰਮਾ ਪਿਆ ਹੈ, ਕੱਪੜਾ ਉਸ ਦੇ ਥੱਲਿਓ, ਉਹਦੇ ਸਤਰ ਤੋਂ ਕੱਪੜਾ ਵੀ ਹਟਿਆ ਹੋਇਆ ਹੈ, ਵਾਲ ਵੀ ਉਹਦੇ ਲੰਮੇ ਲੰਮੇ ਨੇ, ਅਜੀਬ ਜਿਹੀ ਉਹਦੀ ਸ਼ਕਲ ਹੋਈ ਹੋਈ ਹੈ, ਅਤੇ ਉਸ ਨੂੰ ਵੇਖ ਕੇ ਫੌਰਨ ਉਹ ਕਿਹੜੀ ਗੱਲ ਕਰਦਾ ਹੈ ਕਿ ਮੁੱਲਾਂ ਆਖਿਆ ਚੂੰਡੀਆਂ ਵੇਖਦਿਆਂ ਹੀ, ਗੈਰ ਸ਼ਰ੍ਹਾ ਤੂੰ ਕੌਣ ਹੈ ਦੂਰ ਹੋਏ। ਉਸ ਵੇਖਦਿਆਂ ਹੀ ਉਸ ਨੂੰ ਜਿਸ ਵੇਲੇ ਵੇਖਿਆ ਅਤੇ ਉਸ ਦੀ ਹਾਲਤ ਵੇਖ ਕੇ ਹਿਸਾਬ ਲਾਇਆ ਇਹ ਤਾਂ ਬਿਲਕੁਲ ਕੋਈ ਗੈਰ ਸ਼ਰਈ ਬੰਦਾ ਹੈ। ਹੁਣ ਇੱਥੇ ਇੱਕ ਗੱਲ ਦੀ ਹੋਰ ਵੀ ਮੈਂ ਵਜ਼ਾਹਤ ਕਰਨਾ ਚਾਹੁੰਦਾ ਕਿ ਫਕੀਰ ਜਿਹੜਾ ਹੁੰਦਾ ਹੈ, ਜਿਹੜਾ ਤਸੱਵੁਫ ਦੇ ਰਾਹ 'ਤੇ ਚੱਲਣ ਵਾਲਾ ਹੁੰਦਾ ਹੈ, ਉਸ ਦਾ ਇੱਕ ਇਹ ਖ਼ਾਸ ਕਿਸਮ ਦੇ ਮੁੱਲਾਂ ਨਾਲ ਹਮੇਸ਼ਾ ਝਗੜਾ ਰਹਿੰਦਾ ਹੈ ਕਿ ਮੁੱਲਾਂ ਜਿਹੜਾ ਹੈ ਉਹ ਇਨਸਾਨ ਦੀ ਜ਼ਾਹਿਰੀ ਸ਼ਕਲ ਨੂੰ ਵੇਖ ਕੇ ਰਾਏ ਕਾਇਮ ਕਰਦਾ ਹੈ। ਉਸ ਵੇਖਿਆ ਕਿ ਉਹਦੇ ਵਾਲ ਲੰਮੇ ਨੇ ਅਤੇ ਉਸ ਸਮਝਿਆ ਕਿ ਇਹ ਸ਼ਰ੍ਹਾ ਤੋਂ ਬਾਹਰ ਹੈ, ਉਸ ਉਹਦੇ 'ਤੇ ਹੱਦ ਲਾ ਦਿੱਤੀ। ਅਗਰ ਉਸ ਨੂੰ ਉਸ ਦੇ ਕੋਈ ਕੱਪੜਿਆਂ 'ਚ ਤਬਦੀਲੀ ਵੇਖੀ, ਕੋਈ ਉਸ ਦੇ ਕਿਸੇ ਮਾਮਲੇ 'ਚ ਵੀ ਉਹ ਸ਼ੈ ਵੇਖੀ ਜਿਹੜੀ ਉਹਦੇ ਇਲਮ ਦੇ ਮੁਤਾਬਕ ਗੈਰ ਸ਼ਰਈ ਹੈ, ਉਸ ਉਹਦੇ ਉੱਤੇ ਗੈਰ ਸ਼ਰਈ ਦਾ ਫਤਵਾ ਲਾ ਦਿੱਤਾ। ਉਸ ਇਹ ਕਦੀ ਵੀ ਨਹੀਂ ਸੋਚਣਾ ਕਿ ਇਹ ਬੰਦਾ ਪਿੱਛੋਂ ਕਿੱਥੋਂ ਆ ਰਿਹਾ ਹੈ, ਕਿਤਨਾ ਸਫ਼ਰ ਕਰਕੇ ਆ ਰਿਹਾ ਹੈ, ਧੱਕੇ ਖਾ ਕੇ ਆ ਰਿਹਾ ਹੈ,
ਆਇਆ ਇਸ ਕੋਲ ਆਪਣੇ ਵਾਲ ਕਟਵਾਉਣ ਜੋਗਾ ਕੋਈ ਆਨਾ ਦਵਾਨੀ ਹਾਂ ਜਾਂ ਕੋਈ ਨਾ, ਜਾਂ ਇਹਦੇ ਪਿਛਲੇ ਕੇ ਮਾਮਲਾਤ ਨੂੰ, ਜਾਂ ਅੱਗੇ ਕਿੱਥੇ ਜਾ ਰਿਹਾ ਹੈ, ਉਸ ਜ਼ਾਹਿਰੀ ਸ਼ਕਲ ਵੇਖਣੀ ਹੈ, ਉਹਦੇ ਉੱਤੇ ਉਹ ਸਾਧ ਲਾ ਦੇਣੀ। ਅਤੇ ਫਕੀਰ ਅਤੇ ਤਸੱਵੁਫ ਦਾ ਬੰਦਾ ਜਿਹੜਾ ਹੈ ਉਸ ਦਾ ਇਸ ਦੇ ਉਲਟ ਹੁੰਦਾ ਹੈ ਕਿ ਉਹ ਜ਼ਾਹਿਰੀ ਸ਼ਕਲ ਦੀ ਗੱਲ ਹੀ ਨਹੀਂ ਕਰਦਾ, ਉਹ ਸਿਰਫ ਉਸ ਬੰਦੇ ਦੇ ਦਿਲ ਦੀ ਗੱਲ ਕਰਦਾ ਹੈ। ਔਰ ਉਹ ਫਕੀਰ ਇਹ ਗੱਲ ਸਮਝਦਾ ਹੈ ਕਿ ਜਿਤਨੇ ਵੀ ਇਨਸਾਨ ਹਨ ਇਹ ਅੱਲਾ ਦੀ ਮਖਲੂਕ ਨੇ, ਅੱਲਾ ਇਹਨਾਂ ਸਾਰਿਆਂ ਨੂੰ ਆਪ ਪੈਦਾ ਕੀਤਾ ਹੈ। ਅੱਲਾ ਪਾਕ ਇਸ ਇਨਸਾਨ ਨੂੰ ਆਪਣਾ ਨਾਇਬ ਅਤੇ ਆਪਣਾ ਖਲੀਫਾ ਆਖਿਆ ਹੈ, ਅਤੇ ਇਸ ਦੇ ਜਿਹੜੇ ਜ਼ਾਹਰੀ ਅਫਆਲ ਨੇ ਉਹ ਇਹਦੀ ਦਿਲ ਦੀ ਮੈਲ ਦੀ ਵਜ੍ਹਾ ਤੋਂ, ਇਹਦੇ ਦਿਲ ਦੀ ਸਿਆਹੀ ਦੀ ਵਜ੍ਹਾ ਤੋਂ ਉਹ ਅਮਲ ਇਹ ਕਰਦਾ ਪਿਆ ਹੈ ਕਿ ਜਿਹੜੀ ਗੁਨਾਹ ਦੇ ਸਬਬ ਜਾਂ ਆਪਣੇ ਰੱਬ ਦੀ ਯਾਦ ਤੋਂ ਗਾਫਲ ਹੋਣਾ ਦੇ ਸਬਬ ਉਹਦੇ ਦਿਲ ਦੇ ਉੱਤੇ ਜਹਾਲਤ ਦੀ ਮੈਲ ਜਿਹੜੀ ਚੜ੍ਹ ਗਈ ਹੈ, ਜਹਾਲਤ ਦੀ ਜਿਹੜੀ ਸਿਆਹੀ ਚੜ੍ਹ ਗਈ ਹੈ, ਉਸ ਵਜ੍ਹਾ ਤੋਂ ਇਹ ਅਮਲ ਇਹ ਕਰ ਰਿਹਾ ਹੈ। ਅਤੇ ਉਹ ਫਕੀਰ ਇਹ ਸਮਝਦਾ ਹੈ ਕਿ ਮੈਂ ਇਸ ਦੇ ਦਿਲ ਦੀ ਮੈਲ ਜਿਹੜੀ ਹੈ ਉਸ ਨੂੰ ਦੂਰ ਕਰਾਂ। ਜਿਵੇਂ ਉਹ ਕਹਾਵਤ ਹੈ ਕਿ ਬੁਰੇ ਨਾ ਮਾਰੋ, ਬੁਰੇ ਦੀ ਮਾਂ ਨਾ ਮਾਰੋ, ਕਿ ਉਹ ਬੁਰਾ ਜੰਮੇ ਹੀ ਨਾ। ਇੰਝ ਹੀ ਫਕੀਰ ਇਹ ਸਮਝਦਾ ਹੈ ਕਿ ਉਸ ਨੂੰ ਜ਼ਾਹਿਰੀ ਉਹਦੇ ਅਫਆਲ ਜਿਹੜੇ ਨੇ ਕੰਮ ਕਾਜ ਵੇਖ ਕੇ ਉਸ ਨੂੰ ਇਜ਼ਾ ਦੇਣਾ, ਉਹਨੂੰ ਤਕਲੀਫ ਦੇਣਾ ਦਾ ਕੋਈ ਫਾਇਦਾ ਨਹੀਂ। ਉਸ ਨੂੰ ਅੱਲਾ ਦੀ ਮੁਹੱਬਤ ਨਾਲ ਅਤੇ ਬੜੇ ਪਿਆਰ ਨਾਲ ਉਹਦੇ ਦਿਲ 'ਤੇ ਜੰਮੀ ਹੋਈ ਮੈਲ ਲਾਓ, ਉਹਦੇ ਦਿਲ 'ਤੇ ਜੰਮੀ ਹੋਈ ਸਿਆਹੀ ਲਾਓ, ਉਸ ਨੂੰ ਆਪਣੇ ਰੱਬ ਦੇ ਰਾਹ 'ਤੇ ਆਸਾਨੀ ਪੈਦਾ ਕਰਕੇ ਉਸ ਨੂੰ ਚਲਾਓ। ਫਕੀਰ ਇਹ ਹੀ ਕਰਦਾ ਹੈ, ਫਕੀਰ ਇਹ ਕਰਦਾ ਹੈ ਕਿ ਮਖਲੂਕ ਦਾ ਖਾਲਕ ਨਾਲ ਤਾਲੁਕ ਜਿਹੜਾ ਹੈ ਉਸ ਤਾਲੁਕ ਨੂੰ ਵਾਜ਼ੇ ਕਰਦਾ ਹੈ। ਮਖਲੂਕ ਵੱਲੋਂ ਜਿਹੜਾ ਰੱਬ ਵਾਲੇ ਪਾਸੇ ਜਾਣ ਵਾਲਾ ਰਾਹ ਹੈ, ਉਸ ਰਾਹ ਦੀ ਗਰਦ, ਉਸ ਰਾਹ ਦੇ ਕੰਢੇ, ਉਸ ਰਾਹ ਦੇ ਰੋੜੇ ਸਾਫ਼ ਕਰਦਾ ਹੈ, ਉਸ ਰਾਹ ਨੂੰ ਸਾਫ਼ ਕਰਦਾ ਹੈ ਕਿ ਇਤਨਾ ਸਾਫ਼ ਕਰਦਾ ਹੈ ਕਿ ਬੰਦਾ ਜਿਹੜਾ ਹੈ ਉਸ ਕਿਤਨੀ ਦੂਰੋਂ ਹੀ ਉਸ ਰਾਹ 'ਤੇ ਝਾਤੀ ਮਾਰਦਾ ਅਤੇ ਉਹਨੂੰ ਖੁਦਾ ਨਜ਼ਰ ਆ ਪੈਂਦਾ ਹੈ। ਫਕੀਰ ਇਹ ਕਰਦਾ ਹੈ। ਅਤੇ ਇੱਕ ਹੋਰ ਗੱਲ ਕਿ ਫਕੀਰ ਦੀ ਕੋਈ ਇਹ ਹੱਦ ਨਹੀਂ ਕਿ ਫਕੀਰ ਜਿਹੜਾ ਹੈ ਉਸ ਕੋਈ ਕੱਛ ਵਿੱਚ ਬਜੁੰਗੀ ਪਾਈ ਹੋਵੇ, ਕੋਈ ਉਸ ਲਿਬਾਸ ਅਜੀਬ ਪਾਇਆ ਹੋਵੇ, ਜਾਂ ਕੋਈ ਉਸ ਜ਼ੁਲਫਾਂ ਰੱਖੀਆਂ ਹੋਣ, ਜਾਂ ਕੁਝ ਵੀ ਨਹੀਂ। ਫਕੀਰ ਇੱਕ ਦਰਜਾ ਹੈ, ਇਨਸਾਨੀਅਤ ਦਾ ਇੱਕ ਦਰਜਾ ਹੈ। ਹਰ ਉਹ ਬੰਦਾ ਫਕੀਰ ਹੈ, ਹਰ ਉਹ ਬੰਦਾ ਫਕੀਰ ਹੈ ਜਿਸ ਦਾ ਦਿਲ ਨਰਮ ਹੈ। ਸਖਤ ਦਿਲ ਬੰਦਾ ਫਕੀਰ ਨਹੀਂ ਹੋ ਸਕਦਾ। ਜਿਸ ਦਾ ਦਿਲ ਨਰਮ ਹੈ ਉਹ ਬੰਦਾ ਫਕੀਰ ਹੈ। ਅੱਗੋਂ ਉਸ ਦੇ ਦਰਜੇ ਕੋਈ ਪਹਿਲੇ ਦਰਜੇ 'ਤੇ, ਕੋਈ ਦੂਜੇ ਦਰਜੇ 'ਤੇ, ਕਿ ਹੁਣ ਜਿਵੇਂ ਇੱਥੇ ਵਾਰਿਸ ਸ਼ਾਹ ਲਿਖ ਰਹੇ ਨੇ ਕਿ ਮੁੱਲਾਂ ਆਖਿਆ ਚੂੰਡੀਆਂ ਵੇਖਦੇ ਆਂ, ਚੂੰਡੀਆਂ ਆਖਦੇ ਨੇ ਲੰਬੇ ਵਾਲਾਂ ਨੂੰ। ਮੁੱਲਾਂ ਆਖਿਆ ਚੂੰਡੀਆਂ ਵੇਖਦੇ ਆਂ, ਗੈਰ ਸ਼ਰਾ ਤੂੰ ਕੌਣ ਹੈ ਦੂਰ ਹੋਏ, ਕਿ ਬਸ ਉਸ ਦੇ ਉਸ ਲੰਮੇ ਵਾਲ ਹੀ ਵੇਖੇ ਨੇ, ਹੋਰ ਕੋਈ ਗੱਲ ਨਹੀਂ ਅਜੇ ਤੱਕ ਕੀਤੀ। ਉਹਦਾ ਹਾਲ ਵਾਲ ਨਹੀਂ ਪੁੱਛਿਆ, ਇਹ ਨਹੀਂ ਪੁੱਛਿਆ ਕਿ ਭੁੱਖਾ ਹੈ, ਤੱਸਾਂ ਹੈ, ਕਿਸੇ ਮਾਰੇ, ਕਿਸੇ ਨਸਾਈ, ਕੁਝ ਨਹੀਂ ਪੁੱਛਿਆ। ਬਸ ਮਹਿਜ਼ ਉਹਦੇ ਵਾਲ ਲੰਮੇ ਵੇਖੇ ਤਾਂ ਉਸ ਆਖਿਆ ਤੂੰ ਤਾਂ ਗੈਰ ਸ਼ਰਾ, ਨਿਕਲ ਇੱਥੋਂ ਮਸਜਿਦ ਵਿੱਚੋਂ ਬਾਹਰ ਹੋ, ਤੂੰ ਇੱਥੇ ਕਿਤੇ ਵਾੜਿਆ ਹੈ, ਤੇਰਾ ਇੱਥੇ ਕੀ ਕੰਮ ਹੈ। ਇੱਥੇ ਲੁੱਚਿਆਂ ਦੀ ਕਈ ਥਾਂ ਨਹੀਂ, ਇੱਥੇ ਲੁੱਚਿਆਂ ਦੀ ਕਈ ਥਾਂ ਨਹੀਂ, ਪਟੇ ਦੂਰ ਕਰ ਹੱਕ ਮਨਜ਼ੂਰ ਹੋਏ। ਉਹ ਆਖਦਾ ਕਿ ਇਹ ਮਸਜਿਦ ਹੈ, ਇੱਥੇ ਲੁੱਚਿਆਂ ਲਫੰਗਿਆਂ ਦੀ ਜਗ੍ਹਾ ਕੋਈ ਨਹੀਂ, ਪਟੇ ਦੂਰ ਕਰ। ਪਟੇ ਵੀ ਆਖਦੇ ਨੇ ਲੰਬੇ ਵਾਲਾਂ, ਕਿ ਜਿਹੜੇ ਲੰਮੇ ਵਾਲ ਰੱਖੇ ਨਹੀਂ ਇਹਨਾਂ ਨੂੰ ਖ਼ਤਮ ਕਰ, ਹੱਕ ਮਨਜ਼ੂਰ ਹੋ। ਇਹ ਪਟੇ ਵਾਲ ਜਿਹੜੇ ਨੇ ਇਹਨਾਂ ਨੂੰ ਸਫਾ ਕਰ, ਜੇ ਤੂੰ ਰੱਬ ਦੀ ਬਾਰਗਾਹ ਵਿੱਚ ਕਬੂਲ ਹੋਵੇਂ। ਤੂੰ ਗੈਰ ਸ਼ਰਈ ਬੰਦਾ, ਤੈਨੂੰ ਅੱਲਾ ਕਬੂਲ ਕੋਈ ਨਹੀਂ ਕਰਨਾ। ਉਹ ਹੁਣ ਆਪਣੀਆਂ ਹੱਦਾਂ ਲਾ ਰਿਹਾ। ਇਸ ਮੁਕਾਲਮੇ ਦਾ ਵੀ ਇਹ ਹੀ ਹੈ ਕਿ ਇਹਦਾ ਦੋਹਰਾ ਅੰਗ ਹੈ। ਕੁਝ ਲੋਕਾਂ ਦਾ ਖਿਆਲ ਹੈ ਕਿ ਚੂੰਕਿ ਪੀਰ ਵਾਰਿਸ ਸ਼ਾਹ ਨੇ ਮਾਂ ਦੇ ਪੇਟ ਨੂੰ ਮਸਜਿਦ ਨਾਲ ਤਸ਼ਬੀਹ ਦਿੱਤੀ ਹੋਈ ਹੈ ਅਤੇ ਹੁਣ ਮਸਜਿਦ ਵਿੱਚ ਗੱਲ ਹੋ ਰਹੀ ਹੈ, ਅਤੇ ਇਹ ਪੇਟ ਦੇ ਅੰਦਰ ਦਾ ਮਾਮਲਾ ਹੈ ਕਿ ਜਿਹੜਾ ਇੱਥੇ ਮੁੱਲਾ ਹੈ ਉਹ ਦਰਅਸਲ ਮਲਕੁਲ ਅਰਹਾਮ ਹੈ। ਮਲਕੁਲ ਅਰਹਾਮ ਜਿਹੜਾ ਰਹਿਮ ਮਾਦਰ ਦਾ ਫਰਿਸ਼ਤਾ ਹੈ ਕਿ ਜਿਸ ਨੂੰ ਜਦੋਂ ਜਨੈਨ ਬਣਦਾ ਹੈ ਅਤੇ ਅੱਲਾ ਪਾਕ ਇੱਕ ਫਰਿਸ਼ਤਾ ਜਿਹੜਾ ਉੱਥੇ ਮੁਕਰਰ ਕਰਦਾ ਹੈ ਮਾਂ ਦੇ ਰਹਿਮ ਵਿੱਚ, ਕਿ ਉਹ ਜਿਹੜਾ ਉਸ ਬੱਚਾ ਜਿਹੜਾ ਨਵਾਂ ਪੈਦਾ ਹੋਣ ਵਾਲਾ ਹੈ ਉਹਦੀ ਪਰਵਰਿਸ਼ ਕਰਦਾ, ਅਤੇ ਇਹ ਉਹਨਾਂ ਦੀ ਆਪਸ ਵਿੱਚ ਗੱਲਬਾਤ ਹੋ ਰਹੀ ਹੈ। ਜ਼ਾਹਿਰਨ ਉਹ ਹੀ ਹੈ ਕਿ ਜਿਹੜਾ ਇੱਕ ਮਸਜਿਦ ਵਿੱਚ ਮੌਲਵੀ ਹੈ ਉਸ ਇੱਕ ਗੈਰ ਸ਼ਰਈ ਬੰਦਾ ਵੇਖਿਆ ਹੈ ਅਤੇ ਉਸ ਗੱਲ ਕੀਤੀ ਹੈ, ਕੋਈ ਬਿਦਤੀ ਤੂੰ ਨਜ਼ਰ ਆਉਣਾ ਹੈ,
ਕੋਈ ਬਿਦਤੀ ਤੂੰ ਨਜ਼ਰ ਆਉਣਾ ਏ, ਐਸੇ ਵਕਤ ਹੀ ਦੂਰ ਜ਼ਰੂਰ ਹੋਏ। ਤਾਂ ਮੈਨੂੰ ਕੋਈ ਬਿਦਤੀ ਲੱਗਦਾ ਹੈ ਤੇ ਇੱਥੋਂ ਫੌਰਨ ਦੂਰ ਹੋ। ਖਰਾਬਾਤੀਆਂ ਦੀ ਨਹੀਂ ਜਾਗੇ ਥੇ, ਖਰਾਬਾਤੀਆਂ ਦੀ ਨਹੀਂ ਜਾਗੇ ਥੇ, ਯਾਦ ਰੱਬ ਦੀ ਨਿਤ ਮਜ਼ਕੂਰ ਹੋਏ। ਕਿ ਇੱਥੇ ਖਰਾਬੀਆਂ ਵਾਲੀ ਇਹ ਜਗ੍ਹਾ ਨਹੀਂ ਹੈ, ਇੱਥੇ ਔਲ ਫੌਲ ਵਾਲੀ ਜਗ੍ਹਾ ਨਹੀਂ ਹੈ। ਇੱਥੇ ਤੇ ਹਰ ਵੇਲੇ ਖੁਦਾ ਦਾ ਜ਼ਿਕਰ ਹੁੰਦਾ ਹੈ ਤੇ ਤੂੰ ਵੀ ਉਹ ਬਸ ਖੁਦਾ ਦਾ ਜ਼ਿਕਰ ਹੀ ਕਰ। ਇਹ ਵੀ ਇੱਕ ਰਵਾਇਤ ਦੇ ਮੁਤਾਬਕ ਇੰਝ ਹੀ ਹੈ ਕਿ ਮਾਂ ਦੇ ਪੇਟ ਵਿੱਚ ਜਿਹੜਾ ਵੀ ਇਨਸਾਨ ਉਹ ਪਰਵਰਿਸ਼ ਪਾ ਰਿਹਾ ਹੁੰਦਾ ਹੈ, ਉਹ ਹਰ ਵੇਲੇ ਉੱਥੇ ਅੱਲਾ ਦਾ ਜ਼ਿਕਰ ਕਰਦਾ ਰਹਿੰਦਾ ਹੈ। ਅਨਲ ਹਕ ਕਹਾ ਨਾ ਕਿਬਰ ਕਰਕੇ, ਅਨਲ ਹਕ ਕਹਾ ਨਾ ਕਿਬਰ ਕਰਕੇ, ਔੜਕ ਮਰੇਂਗਾ ਵਾਂਗ ਮਨਸੂਰ ਹੋਏ। ਮਨਸੂਰ ਹੁਲਾਜ ਉਸ ਨੂੰ ਸੂਲੀ 'ਤੇ ਲਟਕਾਇਆ ਗਿਆ। ਉਸ ਦੀ ਵਜ੍ਹਾ ਇਹ ਬੜੀ ਕਿ ਜਿਹੜੇ ਰਾਇਜ, ਜਿਹੜੇ ਮੁਰਵਜਾ ਕਾਨੂੰਨ ਹਨ ਜ਼ਮਾਨੇ ਦੇ, ਉਹਨਾਂ ਨੂੰ ਉਸ ਤਰੋੜਿਆ, ਉਹਨਾਂ ਹੱਦਾਂ ਤੋਂ ਬਾਹਰ ਨਿਕਲਿਆ ਅਤੇ ਉਹਨੂੰ ਸੂਲੀ ਚੜ੍ਹਾ ਦਿੱਤਾ ਗਿਆ ਕਿ ਇਹ ਉਸ ਨੂੰ ਸਮਝਾ ਰਿਹਾ ਮੁੱਲਾ ਕਿ ਜੇ ਤੂੰ ਵੀ ਤਕੱਬਰ ਵਿੱਚ ਆ ਕੇ ਤੇ ਅਨਲ ਹੱਕ ਦਾ ਨਾਰਾ ਮਾਰ ਬਿਠੇ ਹੋਏ ਤੇ ਇਹ ਗੱਲ ਯਾਦ ਰੱਖੀ ਤੇ ਮਨਸੂਰ ਆ ਰਹੀ ਤੂੰ ਵੀ ਮਰੇਂਗਾ, ਯਾਨੀ ਤੂੰ ਵੀ ਇੱਕ ਅਣਹੋਣੀ ਮੌਤ ਮਰੇਂਗਾ। ਵਾਰਸ ਸ਼ਾਹ ਨਾ ਹਿੰਗ ਦੀ ਬਾਸ ਛੁਪੇ, ਵਾਰਸ ਸ਼ਾਹ ਨਾ ਹਿੰਗ ਦੀ ਬਾਸ ਛੁਪੇ, ਭਾਵੇਂ ਰੱਖੀਏ ਵਿੱਚ ਕਾਫੂਰ ਹੋਏ। ਹਿੰਗ ਇੱਕ ਐਸੀ ਸ਼ੈ ਹੈ ਕਿ ਜਿਸ ਦੀ ਬੜੀ ਤੇਜ਼ ਬਦਬੂ ਹੁੰਦੀ ਹੈ ਅਤੇ ਕਾਫੂਰ ਇੱਕ ਐਸੀ ਸ਼ੈ ਹੈ ਕਿ ਜਿਹੜਾ ਹਰ ਕਿਸਮ ਦੀ ਬਦਬੂ ਨੂੰ ਖ਼ਤਮ ਕਰ ਦਿੰਦਾ ਹੈ। ਜਦੋਂ ਲੋਕ ਕੋਈ ਮੁਰਦਾ ਦਫਨਾਉਂਦੇ ਨੇ ਤੇ ਉਸ ਵਿੱਚ ਵੀ ਕਾਫੂਰ ਇਸੇ ਵਾਸਤੇ ਰੱਖਿਆ ਜਾਂਦਾ ਹੈ ਕਿਉਂਕਿ ਮੁਰਦਾਰ ਦੀ ਜਿਹੜੀ ਬਦਬੂ ਹੁੰਦੀ ਹੈ ਉਹ ਇੰਤਹਾਈ ਤੇਜ਼ ਬਦਬੂ ਹੁੰਦੀ ਹੈ ਅਤੇ ਕਾਫੂਰ ਉਸ ਬਦਬੂ ਨੂੰ ਵੀ ਖ਼ਤਮ ਕਰ ਦਿੰਦਾ ਹੈ। ਕਾਫੂਰ ਦੀ ਇਹ ਖਾਸੀਅਤ ਹੈ। ਅਤੇ ਵਾਰਿਸ ਸ਼ਾਹ ਦੇ ਨੇ ਕਿ ਵਾਰਿਸ ਸ਼ਾਹ ਨਾ ਹਿੰਗ ਦੀ ਬਾਸ ਛੁਪੇ, ਭਾਵੇਂ ਰੱਖੀਏ ਵਿੱਚ ਕਾਫੂਰ ਹੋਏ। ਕਿ ਹਿੰਗ ਇਤਨੀ ਤੇਜ਼ ਬਦਬੂਦਾਰ ਹੈ ਕਿ ਭਾਵੇਂ ਉਹਨ ਕਾਫੂਰ ਦੇ ਵਿੱਚ ਰੱਖੀਏ, ਕਾਫੂਰ ਜਿਹੜਾ ਬਦਬੂ ਨੂੰ ਖ਼ਤਮ ਕਰ ਦਿੰਦਾ ਹੈ, ਹਿੰਗ ਦੀ ਬੂ ਉਸ ਵਿੱਚੋਂ ਵੀ ਆਉਣੋਂ ਨਹੀਂ ਰਹਿੰਦੀ। ਮਤਲਬ ਇਹ ਹੋਇਆ ਕਿ ਬੁਰਾ ਬੰਦਾ ਜਿਹੜਾ ਹੈ, ਬੁਰੇ ਅਮਾਲ ਕਰਨੇ ਵਾਲਾ ਬੰਦਾ ਜਿਹੜਾ ਹੈ, ਉਹ ਜਿਤਨਾ ਵੀ ਨੇਕਾਂ ਦਾ ਉਹਦੇ 'ਤੇ ਲਿਬਾਸ ਚੜਾਇਆ ਜਾਵੇ, ਜਿਤਨਾ ਉਹ ਆਪਣੇ ਆਪ ਨੂੰ ਨੇਕਾਂ ਦੇ ਲਿਬਾਸ ਵਿੱਚ ਛੁਪਾਵੇ, ਫਿਰ ਵੀ ਉਹਦੀ ਬੁਰਾਈ ਜ਼ਾਹਿਰ ਹੋਣੋਂ ਨਹੀਂ ਰਹਿੰਦੀ। ਹੁਣ ਜਦੋਂ ਮੁੱਲਾ ਨੇ ਉਹਦੇ 'ਤੇ ਸਖਤੀ ਨਾਲ ਇਹ ਗੱਲਾਂ ਕੀਤੀਆਂ ਤੇ ਉਹ ਵੀ ਹੁਣ ਉਸ ਨੂੰ ਮੁੱਲਾ ਨੂੰ ਉਸੇ ਹਿਸਾਬ ਨਾਲ ਜਵਾਬ ਦੇ ਰਿਹਾ ਹੈ, ਉਸੇ ਗੁੱਸੇ ਨਾਲ ਉਸ ਨੂੰ ਜਵਾਬ ਦੇ ਰਿਹਾ ਹੈ ਕਿ ਦਾੜੀ ਸ਼ੈਖ ਦੀ ਅਮਲ ਸ਼ੈਤਾਨ ਵਾਲੇ ਕਿਹਾ ਰਾਣਿਓ ਹੀ ਜਾਂਦਿਆਂ ਰਾਹੀਆਂ ਨੂੰ। ਰਾਣਿਓ, ਰਾਣਨਾ ਦਾ ਮਤਲਬ ਹੁੰਦਾ ਕਿ ਪੈਰਾਂ ਥੱਲੇ ਕੁਚਲ ਦੇਣਾ, ਜ਼ੇਰ ਕਰ ਲੈਣਾ ਜਾਂ ਬਦਫੇਲੀ ਵਾਸਤੇ ਕਿਸੇ ਨੇ ਕਾਬੂ ਕਰ ਲੈਣਾ। ਕਿ ਦਾੜੀ ਸ਼ੈਖ ਦੀ ਅਮਲ ਸ਼ੈਤਾਨ ਵਾਲੇ, ਬਈ ਤੇਰੀ ਦਾੜੀ ਤੇ ਬੜੀ ਬਜ਼ੁਰਗਾਂ ਵਾਲੀ ਦਾੜੀ ਹੈ ਪਰ ਕੰਮ ਤੇਰੇ ਜਿਹੜੇ ਨੇ ਉਹ ਸ਼ੈਤਾਨਾਂ ਵਾਲੇ ਨੇ ਤੇ ਤੂੰ ਕਿ ਲੋਕਾਂ ਨੂੰ ਕਾਬੂ ਕੀਤਾ ਹੋਇਆ, ਰਾਹ ਜਾਂਦਿਆਂ ਤੂੰ ਆਪਣੇ ਕਾਬੂ ਵਿੱਚ ਰੱਖ ਕੇ ਉਹਨਾਂ ਨੂੰ ਜ਼ੇਰ ਕਰਕੇ ਬੈਠਾ ਹੈ। ਅੱਗੇ ਕੱਢ ਕੁਰਾਨ ਤੇ ਬਹਿ ਮੈਂਬਰ, ਅੱਗੇ ਕੱਢ ਕੁਰਾਨ ਤੇ ਬਹਿ ਮੈਂਬਰ, ਕਿ ਆੜੇ ਹੋਈ ਮੱਕਰ ਦੀਆਂ ਫਾਈਆਂ ਨੂੰ। ਉਹ ਵੀ ਹੁਣ ਕਿਉਂਕਿ ਉਹਦੇ ਉੱਤੇ ਜਿਸ ਵੇਲੇ ਉਹ ਸਾਰੇ ਇਲਜ਼ਾਮ ਲਾਏ, ਤੂੰ ਗੈਰ ਸ਼ਰਈ ਹੈ, ਤੂੰ ਲੁੱਚਾ ਹੈ, ਤੂੰ ਲਫੰਗਾ ਹੈ, ਬਗੈਰ ਪੁੱਛੇ ਕਿ ਉਹ ਕਿਦੋਂ ਆਇਆ ਹੈ ਅਤੇ ਕਿ ਉਸ ਦਾ ਹਾਲ ਹੈ, ਕਿਹੜੀ ਮੁਸੀਬਤ ਨੂੰ ਪਿਆ ਹੈ। ਹੁਣ ਜਿਸ ਉਹਦੇ 'ਤੇ ਉਹ ਸਾਰੇ ਇਲਜ਼ਾਮ ਲਾਏ ਅਤੇ ਉਹ ਰਾਂਝਾ ਵੀ ਉਸ ਨੂੰ ਉਵੇਂ ਹੀ ਅੱਗੋਂ ਸਿੱਧਾ ਹੋ ਗਿਆ, ਉਵੇਂ ਹੀ ਉਸ ਨਾਲ ਵੀ ਉਹ ਗੱਲਾਂ ਕਰਨ ਲੱਗ ਪਿਆ ਬਈ ਤੂੰ ਵੀ ਤਾਂ ਸਾਰਾ ਡਰਾਮਾ ਹੀ ਖੇਡੇ ਹੈ। ਇਸ ਪਲੀਤ ਤੇ ਪਾਕ ਦਾ ਕਰੋ ਵਾਕਫ, ਇਸ ਪਲੀਤ ਤੇ ਪਾਕ ਦਾ ਕਰੋ ਵਾਕਫ, ਅਸੀਂ ਜਾਣੀਏ ਸ਼ਰ੍ਹਾ ਗਵਾਈਆਂ ਨੂੰ। ਕਿ ਤੂੰ ਮੇਰੇ ਉੱਤੇ ਫਤਵੇ ਲਾਉਣੇ ਸ਼ੁਰੂ ਕਰ ਦਿੱਤੇ ਕਿ ਤੂੰ ਪਲੀਤ ਹੈ, ਤੂੰ ਨਾਪਾਕ ਹੈ, ਤੂੰ ਲੁੱਚਾ ਲਫੰਗਾ ਹੈ। ਤੂੰ ਅਗਰ ਮੁੱਲਾ ਹੈ ਤੇ ਤੂੰ ਮੈਨੂੰ ਇਹ ਸਮਝਾ, ਮੈਨੂੰ ਪਾਕ ਤੇ ਪਲੀਤ ਦਾ ਫ਼ਰਕ ਦੱਸ ਬਈ ਪਾਕ ਕੀ ਹੁੰਦਾ ਹੈ ਤੇ ਪਲੀਤ ਕੀ ਹੁੰਦਾ ਹੈ, ਤੇ ਅਸੀਂ ਵੀ ਜ਼ਰਾ ਸ਼ਰ੍ਹਾ ਦੀ ਗਵਾਹੀ ਸਮਝ ਜਾਈਏ। ਤੇਰਾ ਕੰਮ ਤੇ ਇਹ ਸਮਝਾਉਣਾ ਤੇ ਤੂੰ ਉਲਟਾ ਫਤਵੇ ਲਾਉਣੇ ਸ਼ੁਰੂ ਕਰ ਦਿੱਤੇ ਨੇ। ਜਿਹੜੀ ਥਾਂ ਨਾਪਾਕ ਦੇ ਵਿੱਚ ਵੜੇ ਹੋ, ਜਿਹੜੀ ਥਾਂ ਨਾਪਾਕ ਦੇ ਵਿੱਚ ਵੜੇ ਹੋ, ਸ਼ੁਕਰ ਰੱਬ ਦੀਆਂ ਬੇਪਰਵਾਹੀਆਂ ਨੂੰ। ਇਹ ਹੁਣ ਉਸ ਨੂੰ ਵੀ ਦੱਸ ਰਿਹਾ ਵੀ ਤੇਰੀ ਅਸਲ ਵੀ ਇਹ ਵੀ ਤੂੰ ਕਿੱਥੋਂ ਇਸ ਮਸੀਤ ਵਿੱਚ ਵੜਿਆ ਹੈ। ਉਹ ਜਿਹੜਾ ਮਾਂ ਦਾ ਸ਼ਿਕਮ ਹੈ
ਉਸ ਮਸਜਿਦ ਵਿੱਚ ਤੂੰ ਕਿੱਥੋਂ ਵੜਿਆ ਹੈ? ਤੂੰ ਵੀ ਤਾਂ ਨਾਪਾਕ ਜਾਈ ਤੋਂ ਵੜਿਆ ਹੈ। ਤੇ ਤੂੰ ਇਹ ਰੱਬ ਦੀ ਬੇਪਰਵਾਹੀ ਦਾ ਸ਼ੁਕਰ ਅਦਾ ਕਰ ਕਿ ਤੈਨ ਉਸ ਇੱਜ਼ਤ ਬਖਸ਼ੀ ਹੈ, ਤੈਨ ਮਕਾਮ ਬਖਸ਼ਿਆ, ਤੇ ਤੂੰ ਆਪਣੇ ਆਪ ਨੂੰ ਹੁਣ ਬਹੁਤ ਵੱਡਾ ਸ਼ਰ੍ਹਾ ਦਾ ਅਲੰਬਰਦਾਰ ਸਮਝਦਾ ਪਿਆ। ਜ਼ਰਾ ਗੌਰ ਤੇ ਕਰ ਕਿ ਤੂੰ ਕਿੱਥੋਂ ਆਇਆ ਹੈ, ਕਿਵੇਂ ਤੂੰ ਬਣਿਆ। ਤੂੰ ਵੀ ਤੇ ਨਾਪਾਕ ਜਗ੍ਹਾ ਵਿੱਚੋਂ ਲੰਘ ਕੇ ਤੇ ਇੱਥੇ ਆ ਕੇ ਤੇ ਹੁਣ ਤੂੰ ਉਹ ਬੜਾ ਪਾਕ ਸਾਫ ਬਣਦਾ, ਦੂਜਿਆਂ ਤੂੰ ਸਾਰਿਆਂ ਨਾਲ ਦਾ ਲੁੱਚੇ ਲਫੰਗੇ ਹੋ। ਕਿਆ ਹਿਰਸ ਦਾ ਜਾਲ ਖਿਲਾਰਿਆ ਈ, ਕਿਆ ਹਿਰਸ ਦਾ ਜਾਲ ਖਿਲਾਰਿਆ ਈ, ਢੂੰਡੇ ਉੱਡਦੀਆਂ ਛੱਡ ਕੇ ਫਾਈਆਂ ਨੂੰ। ਕਿ ਲਾਲਚ ਦਾ ਤੂੰ ਜਾਲ ਇਹ ਕੀ ਬਣਾਇਆ ਹੋਇਆ ਹੈ ਕਿ ਤੇਰੇ ਕੋਲ ਜਿਹੜੀਆਂ ਫਸੀਆਂ ਹੋਈਆਂ ਹਨ, ਜਿਹੜੇ ਤੇਰੇ ਕਾਬੂ ਵਿੱਚ ਅੱਗੇ ਹੀ ਆਏ ਹਨ, ਤੂੰ ਉਹਨਾਂ ਨੂੰ ਛੱਡ ਕੇ ਤੇ ਉੱਡਦੀਆਂ ਪਿੱਛੇ ਨੱਸਦਾ ਹੈ। ਕਿ ਜਿਵੇਂ ਇਨਸਾਨ ਮੌਜੂਦ ਜੋ ਕੁਝ ਉਸ ਕੋਲ ਹੁੰਦਾ ਹੈ ਉਸ 'ਤੇ ਕਨਾਤ ਨਹੀਂ ਕਰਦਾ, ਉਹਦੇ ਘਰ ਹਰ ਸ਼ੈ ਉਹ ਪਈ ਹੁੰਦੀ ਹੈ, ਉਸ ਨੂੰ ਛੱਡ ਕੇ ਉਹ ਅੱਗੋਂ ਨਵੀਂ ਪਿੱਛੇ ਵੱਜਦਾ ਹੈ। ਬਈ ਜਿਹੜਾ ਤੇਰੇ ਕੋਲ ਹੈ ਤੂੰ ਉਹਦਾ ਸਵਾਦ ਲੈ, ਉਹਨੂੰ ਇਸਤੇਮਾਲ ਕਰ, ਉਸ ਨੂੰ ਵਰਤ, ਨਾ ਕਿ ਉਸ ਨੂੰ ਤੂੰ ਨੁਕਰੇ ਲਾ ਕੇ ਤੇ ਅੱਗੋਂ ਨਸਿਆ ਫਿਰਦਾ ਹੈ। ਇਹ ਹਮਾਕਤ ਹੈ, ਇਹ ਅਕਲਮੰਦੀ ਤੇ ਕੋਈ ਨਹੀਂ। ਨਾਇਬ ਪਾਕ ਰਸੂਲ ਦੇ ਤੁਸੀਂ ਹੋ ਜੀ, ਨਾਇਬ ਪਾਕ ਰਸੂਲ ਦੇ ਤੁਸੀਂ ਹੋ ਜੀ, ਵਾਕਫ ਕਰੋ ਚਾਰ ਰਾਹ ਗੁਮਰਾਹੀਆਂ ਨੂੰ। ਕਿ ਤੁਸੀਂ ਤੇ ਨਬੀ ਪਾਕ ਦੇ ਨਾਇਬ ਹੋ, ਜਿਹੜੇ ਤੁਸੀਂ ਮੌਲਵੀ ਸਾਹਿਬ ਹੋ, ਤੁਸੀਂ ਤੇ ਨਬੀ ਪਾਕ ਦੇ ਨਾਇਬ ਹੋ। ਤੁਸੀਂ ਜਿਹੜੇ ਗੁਮਰਾਹ ਨੇ, ਜਿਹੜੇ ਰਾਹ ਤੋਂ ਹਟ ਗਏ ਨੇ, ਜਿਨ੍ਹਾਂ ਦਾ ਰਾਹ ਗਵਾਚ ਗਿਆ ਹੈ, ਤੁਸੀਂ ਉਹਨਾਂ ਨੂੰ ਰਾਹ 'ਤੇ ਲਿਆਓ, ਉਹਨਾਂ ਨੂੰ ਰਾਹ ਵਿਖਾਓ। ਅਸਾਂ ਜੈ ਫਕੀਰ ਤੇ ਮਿਹਰ ਕੀਜੇ, ਕਰੋ ਦੁਆ ਚਾ ਪਾਂਦੀਆਂ ਰਾਹੀਆਂ ਨੂੰ। ਪਾਂਦੀ ਹੁੰਦੇ ਨੇ ਮੁਸਾਫਰ, ਪੰਧ ਕਰਨ ਵਾਲੇ, ਕਿ ਸਾਡੇ ਜਿਹੀਆਂ ਨਿਮਾਣਿਆਂ 'ਤੇ ਮਿਹਰਬਾਨੀ ਕਰੋ, ਤੂੰ ਦੁਆ ਚ ਕਰੋ। ਅਸੀਂ ਤੇ ਸਫ਼ਰ ਵਿੱਚ ਹਾਂ, ਅਸੀਂ ਤੇ ਪਤਾ ਨਹੀਂ ਕਿਤਨੀਆਂ ਮੁਸੀਬਤਾਂ ਝੱਲ ਕੇ ਆਇਆ ਤੇ ਅੱਗੋਂ ਅੱਗੇ ਜਾਣਾ, ਤੇ ਪਤਾ ਨਹੀਂ ਕਿਤਨੀਆਂ ਮੁਸੀਬਤਾਂ ਪੇਸ਼ ਪਾਉਣੀਆਂ, ਤੇ ਸਾਡੇ ਹੱਕ 'ਚ ਦੁਆ ਚ ਕਰੋ। ਯਾਨੀ ਬੰਦਾ ਤਾਂ ਦੁਨੀਆ 'ਤੇ ਮੁਸਾਫਰ ਹੈ ਨਾ, ਆਇਆ ਤੇ ਟੁਰ ਵੀ ਜਾਣਾ ਹੈ, ਤੇ ਇਹਨਾਂ ਨੂੰ ਦੁਆ ਚ ਦਿਓ ਖਾਂ, ਇਹਨਾਂ ਦੇ ਹੱਕ ਵਿੱਚ ਦੁਆ ਕਰੋ ਕਿ ਇਹਨਾਂ ਦਾ ਸਫ਼ਰ ਆਸਾਨ ਹੋਵੇ। ਖੋਤੀ ਭੇਡ ਬਾਂਦੀ ਸਭਾ ਜ਼ਰਬ ਕੱਢੋ, ਖੋਤੀ ਭੇਡ ਬਾਂਦੀ ਸਭਾ ਜ਼ਰਬ ਕੱਢੋ, ਛੱਡੋ ਕੁਆਰੀਆਂ ਨਾ ਵਿਆਹੀਆਂ ਨੂੰ। ਜ਼ਰਬ ਕੱਢਣਾ, ਬਦਫੇਲੀ ਕਰਨਾ। ਜਿਹੜਾ ਨੂਰ ਮੱਥੇ ਦਾ ਮਿਹਰਾਬ ਮੀਆਂ, ਜਿਹੜਾ ਨੂਰ ਮੱਥੇ ਦਾ ਮਿਹਰਾਬ ਮੀਆਂ, ਤੂੰ ਤਾਂ ਠੱਗਣਾ ਹੈ ਜਾਂਦਿਆਂ ਰਾਹੀਆਂ ਨੂੰ। ਕਿ ਜਿਹੜਾ ਤੇਰੇ ਮੱਥੇ 'ਤੇ ਮਿਹਰਾਬ ਬਣਿਆ, ਇਹ ਵੀ ਵਿਖਾ ਕੇ ਤੂੰ ਲੋਕਾਂ ਨੂੰ ਠੱਗਦਾ ਹੈ। ਇਹ ਵੀ ਤੇਰਾ ਫਰੇਬ ਹੈ, ਇਹ ਤੇਰਾ ਹਕੀਕੀ ਮਿਹਰਾਬ ਕੋਈ ਨਹੀਂ। ਇਹ ਬਨਾਵਟੀ ਮਿਹਰਾਬ ਬਣਾ ਕੇ ਲੋਕਾਂ ਨੂੰ ਠੱਗਣੇ ਵਾਸਤੇ ਇੱਕ ਢੰਗ ਬਣਾਇਆ ਤੂੰ। ਲੈ ਰਿਸ਼ਵਤਾਂ ਰੱਬ ਤੋਂ ਡਰੇ ਨਹੀਂ, ਲੈ ਰਿਸ਼ਵਤਾਂ ਰੱਬ ਤੋਂ ਡਰੇ ਨਹੀਂ, ਕਦੀ ਅਜਲ ਦੇ ਸਮਝ ਸਿਪਾਹੀਆਂ ਨੂੰ। ਰਿਸ਼ਵਤਾਂ ਲੈਣਾ ਹੈ, ਰੱਬ ਤੋਂ ਕੋਈ ਨਹੀਂ ਡਰਦਾ, ਤੇ ਕਦੀ ਮੌਤ ਦੇ ਸਿਪਾਹੀ ਜਿਹੜੇ ਨੇ ਉਹਨਾਂ ਦਾ ਹਾਲ ਵੀ ਧਿਆਨ ਕਰ, ਉਹਨਾਂ ਵੀ ਆਉਣਾ ਹੀ, ਤੇ ਉਹਨਾਂ ਦੀ ਪਕੜ ਬੜੀ ਸਖਤ ਹੀ, ਕਦੀ ਉਹਨਾਂ ਨਾਲ ਵੀ ਖਿਆਲ ਕਰ। ਤੁਸੀਂ ਕਰੋ ਤਕਸੀਰ ਮੁਆਫ ਮੇਰੀ, ਤੁਸੀਂ ਕਰੋ ਤਕਸੀਰ ਮੁਆਫ ਮੇਰੀ, ਕਿਉਂ ਪਿਆ ਏ ਐਬ ਬੁਰਾਈਆਂ ਨੂੰ। ਜੇ ਮੇਰੇ ਕੋਲ ਕੋਈ ਗਲਤੀ ਹੋ ਗਈ ਹੈ ਤੇ ਮੈਨੂੰ ਮਾਫ ਚ ਕਰ, ਅੱਗੋਂ ਮੇਰੀਆਂ ਬੁਰਾਈਆਂ ਨਵੀਆਂ ਤੋਂ ਨਵੀਆਂ ਕਿਉਂ ਕੱਢਣਾ ਹੈ, ਮੇਰੇ ਤੇ ਐਬ ਕਿਉਂ ਲਾਉਣਾ ਹੈ। ਜੇ ਕੋਈ ਵੇਖ ਲਈ ਤੇ ਉਹਦੇ ਤੇ ਪਰਦਾ ਪਾ, ਮੈਨੂੰ ਮਾਫੀ ਦੇ। ਵਾਰਿਸ ਸ਼ਾਹ ਵਿੱਚ ਹੁਜਰਿਆਂ ਫੇਲ ਕਰਦੇ, ਵਾਰਿਸ ਸ਼ਾਹ ਵਿੱਚ ਹੁਜਰਿਆਂ ਫੇਲ ਕਰਦੇ, ਮੁੱਲਾਂ ਜੋਤਰੇ ਲਾਉਂਦੇ ਵਾਹੀਆਂ ਨੂੰ। ਕਿ ਜਿਹੜੀ ਜ਼ਮੀਨ ਅੱਗੇ ਹੀ ਵਾਹੀ ਹੋਈ ਹੈ, ਜਿਹੜੀ ਬੀਜ ਸੱਟਣੇ ਵਾਸਤੇ ਤਿਆਰ ਜ਼ਮੀਨ ਹੈ, ਇਹ ਮੁੱਲਾਂ ਉਹਦੇ ਵਿੱਚ ਫਿਰ ਹਲ ਜੋ ਦਿੰਦੇ ਨੇ। ਜੋਤਰਾ ਉਹੀ ਹਲ ਚਲਾਉਣਾ, ਜੋਤਰਾ ਲਾਉਣਾ, ਬਈ ਇਹ ਅੱਗੇ ਵਾਹੀ ਹੋਈ ਜ਼ਮੀਨ ਵਿੱਚ ਫਿਰ ਹਲ ਠੋਕ ਦਿੰਦੇ ਨੇ। ਇਹ ਆਪਣੀ ਮੌਜ ਵਾਲੇ ਨੇ, ਇਹਨਾਂ ਨਾਲ ਕਿਸੇ ਨਾਲ ਕੋਈ ਨਹੀਂ ਕਿ ਅਗਲੇ ਨੂੰ ਕੋਈ ਤਕਲੀਫ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਇਹਨਾਂ ਜੋ ਇਹਨਾਂ ਦੇ ਹਿਸਾਬ ਵਿੱਚ ਆਇਆ, ਇਹਨਾਂ ਉਸ 'ਤੇ ਲਾਗੂ ਕਰ ਦੇਣਾ ਹੈ। ਹੁਣ ਜਦੋਂ ਇਹ ਉਸੇ ਸਖਤ ਜਵਾਬ ਰਾਂਝੇ ਮੁੱਲਾਂ ਨਾਲ ਕੀਤੇ ਤੇ ਮੁੱਲਾ ਹੋਰ ਗੁੱਸਾ ਕਰ ਗਿਆ, ਉਸ ਤੋਂ ਦੂਣਾ ਉਹ ਕੌੜ ਕਰ ਗਿਆ, ਤੇ ਉਹ ਆਖਦਾ ਹੈ ਕਿ ਘਰ ਰੱਬ ਦੇ ਮਸਜਿਦਾਂ ਹੁੰਦੀਆਂ ਨੇ, ਘਰ ਰੱਬ ਦੇ ਮਸਜਿਦਾਂ ਹੁੰਦੀਆਂ ਨੇ, ਇੱਥੇ ਗੈਰ ਸ਼ਰਾ ਨਹੀਂ ਵੜੀਏ ਹੋਏ। ਇੱਥੇ ਮਸਜਿਦਾਂ ਅੱਲਾ ਦੇ ਘਰ ਹੁੰਦੇ ਨੇ, ਇੱਥੇ ਗੈਰ ਸ਼ਰਾ ਜਿਹੜੇ ਬੰਦੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਵੜਨ ਦੇਣਾ ਅਸਾਂ। ਤਾਰਕ ਹੋ ਸਲਾਤ ਦਾ ਪਟੇ ਰੱਖੇ, ਤਾਰਕ ਹੋ ਸਲਾਤ ਦਾ ਪਟੇ ਰੱਖੇ, ਲੱਭਾਂ ਵਾਲਿਆਂ ਮਾਰ ਪਛਾੜੀਏ ਹੋਏ। ਕਿ ਜਿਹੜਾ ਨਮਾਜ਼ ਛੱਡ ਕੇ ਲੰਮੇ ਵਾਲ ਰੱਖੇ ਤੇ ਲੱਭਾਂ ਦਰਾਜ਼ ਰੱਖੇ, ਲੱਭਾਂ ਯਾਨੀ ਕਿ ਮੁੱਛਾਂ,
ਵੱਡੀਆਂ ਵੱਡੀਆਂ ਮੁੱਛਾਂ ਰੱਖੇ, ਵੱਡੇ ਵੱਡੇ ਵਾਲ ਰੱਖੇ, ਅਸੀਂ ਉਹਨਾਂ ਨੂੰ ਮਾਰ ਪਛਾੜਦੇ ਹਾਂ। ਨੀਵਾਂ ਕੱਪੜਾ ਹੋਵੇ ਤੇ ਪਾੜ ਸਟੀਏ, ਨੀਵਾਂ ਕੱਪੜਾ ਹੋਵੇ ਤੇ ਪਾੜ ਸਟੀਏ, ਲਬਾਂ ਹੋਣ ਦਰਾਜ਼ ਤੇ ਸਾੜੀਏ ਹੋਏ। ਨੀਵਾਂ ਕੱਪੜਾ ਬਈ ਸ਼ਰ੍ਹਾ ਵਿੱਚ ਇਹ ਆ ਕਿ ਕੱਪੜਾ ਜਿਹੜਾ ਉਹ ਗਿੱਟਿਆਂ ਤੋਂ ਉੱਚਾ ਹੋਣਾ ਚਾਹੀਦਾ ਹੈ। ਅਤੇ ਜੇ ਅਸੀਂ ਵੇਖ ਲਈਏ ਕਿਧਰੇ ਕਿ ਕੱਪੜਾ ਗਿੱਟਿਆਂ ਤੋਂ ਥੱਲੇ ਹੋਇਆ ਤੇ ਅਸੀਂ ਉਹ ਕੱਪੜਾ ਵੀ ਸਾੜ ਦਿੰਦੇ ਹਾਂ। ਅਤੇ ਲਬਾਂ ਹੋਣ ਦਰਾਜ਼ ਕਿ ਮੁੱਛਾਂ ਲੰਮੀਆਂ ਹੋਣ ਤੇ ਉਹ ਵੀ ਅਸੀਂ ਸਾੜ ਦਿੰਦੇ ਹੁੰਦੇ ਹਾਂ। ਜਿਹੜਾ ਖਾਏ ਹਰਾਮ ਤੇ ਝੂਠ ਬੋਲੇ, ਕਾਫਰ ਉਸ ਨੂੰ ਆਪ ਪੁਕਾਰੀਏ ਹੋਏ। ਕਰੇ ਹੁਜਤਾਂ ਆਣ ਕੇ ਨਾਲ ਸਾਡੇ, ਕਰੇ ਹੁਜਤਾਂ ਆਣ ਕੇ ਨਾਲ ਸਾਡੇ, ਉਹਨੂੰ ਮਾਰ ਕੇ ਚਾਹ ਉਜਾੜੀਏ ਹੋਏ। ਕਿ ਜਿਹੜਾ ਸਾਨੂੰ ਅੱਗੋਂ ਸਾਹਮਣਾ ਸਵਾਲ ਜਵਾਬ ਕਰੇ, ਸਾਡੀਆਂ ਗੱਲਾਂ ਵਿੱਚ ਉਹ ਅਮਲ ਨਾ ਕਰੇ, ਸਾਨੂੰ ਅੱਗੋਂ ਨਵੇਂ ਸਬਕ ਸਿਖਾਉਣ ਦੀ ਕੋਸ਼ਿਸ਼ ਕਰੇ, ਤੇ ਅਸੀਂ ਉਹਨੂੰ ਮਾਰ ਕੇ ਉਜਾੜ ਦਿੰਦੇ ਹਾਂ। ਕੁੱਤਾ ਅਤੇ ਫਕੀਰ ਪਲੀਦ ਹੋਵੇ, ਕੁੱਤਾ ਅਤੇ ਫਕੀਰ ਪਲੀਦ ਹੋਵੇ, ਨਾਲ ਦੁਰਿਆਂ ਬੰਨ੍ਹ ਕੇ ਮਾਰੀਏ ਹੋਏ। ਫਕੀਰ ਅਤੇ ਕੁੱਤਾ ਇਹ ਦੋਵੇਂ ਪਲੀਤ ਨਾ, ਜੇ ਇਹ ਵਾੜੇ ਆਉਣ ਮਸੀਤੀ ਤੇ ਅਸੀਂ ਇਹਨਾਂ ਨੂੰ ਦੁਰੇ ਮਾਰਦੇ ਹਾਂ, ਬੰਨ੍ਹ ਕੇ ਇਹਨਾਂ ਦੁਰਿਆਂ ਨਾਲ ਮਾਰਦੇ ਹਾਂ। ਜਿਹੜਾ ਫਿਕਾ ਦੇ ਇਲਮ ਦਾ ਨਹੀਂ ਵਾਕਫ, ਜਿਹੜਾ ਫਿਕਾ ਦੇ ਇਲਮ ਦਾ ਨਹੀਂ ਵਾਕਫ, ਉਹਨੂੰ ਚਾਹ ਸੂਲੀ ਉੱਤੇ ਚਾੜੀਏ ਹੋਏ। ਕਿ ਜਿਹੜਾ ਫਿਕਾ ਦੇ ਇਲਮ ਦਾ ਵਾਕਫ ਨਹੀਂ, ਅਸੀਂ ਉਹਨੂੰ ਸਮਝਾਇਆ ਕਦੀ ਨਹੀਂ ਫਿਕਾ ਦਾ ਇਲਮ, ਬਸ ਅਸੀਂ ਉਹਨੂੰ ਨੱਪ ਕੇ ਸੂਲੀ ਚੜਾ ਦਿੰਦੇ ਹਾਂ। ਵਾਰਿਸ ਸ਼ਾਹ ਖੁਦਾ ਦੇ ਦੁਸ਼ਮਣਾਂ ਨੂੰ, ਵਾਰਿਸ ਸ਼ਾਹ ਖੁਦਾ ਦੇ ਦੁਸ਼ਮਣਾਂ ਨੂੰ ਦੂਰੋਂ ਕੁੱਤਿਆਂ ਵਾਂਗ ਦੁਰਕਾਰੀਏ ਹੋਏ। ਜਿਸ ਵੇਲੇ ਇਹ ਮੁੱਲਾਂ ਇਤਨੀ ਸਖਤੀ ਕੀਤੀ, ਉਹਨੂੰ ਡਰਾਇਆ ਕਿ ਅਸੀਂ ਜਿਹੜਾ ਗੈਰ ਸ਼ਰਾਵੇ ਸਾਡੇ ਕੋਲੇ ਹੱਥ ਹੈ, ਅਸੀਂ ਕਰ ਸਕਦੇ ਹਾਂ। ਜਿਹੜਾ ਸਾਡੇ ਨਾਲ ਸਾਹਮਣੇ ਜਵਾਬ ਸਵਾਲ ਕਰੇ, ਸਾਡੇ ਨਾਲ ਹੁਜਤਾਂ ਕਰੇ, ਅਸੀਂ ਤੇ ਉਹਨੂੰ ਗਰਕ ਕਰ ਦਿੰਦੇ ਹਾਂ, ਅਸੀਂ ਤੇ ਉਹਨੂੰ ਤਬਾਹ ਕਰ ਦਿੰਦੇ ਹਾਂ। ਉਸ ਜਿਸ ਵੇਲੇ ਡਰਾਇਆ ਤੇ ਉਹ ਰਾਂਝਾ ਥੋੜ੍ਹਾ ਜਿਹਾ ਡਰਿਆ ਤੇ ਡਰ ਕੇ ਉਹਦੀ ਖੁਸ਼ਾਮਦ ਕਰਨ ਲੱਗ ਪਿਆ। ਉਹਨਾਂ ਆਖਦਾ ਹੈ ਕਿ ਵਿੱਚ ਮਸਜਿਦਾਂ ਬੈਠ ਕੇ ਸੁਬਹ ਵੇਲੇ, ਵਿੱਚ ਮਸਜਿਦਾਂ ਬੈਠ ਕੇ ਸੁਬਹ ਵੇਲੇ ਤੁਸੀਂ ਜ਼ਿਕਰ ਤੇ ਸ਼ੁਗਲ ਕਮਾਉਂਦੇ ਹੋ। ਹੁਣ ਉਹਦੀ ਖੁਸ਼ਾਮਦ ਤੇ ਉਤਰ ਆਇਆ, ਉਸ ਦੀ ਖੁਸ਼ਾਮਦ ਕਰਨ ਲੱਗ ਪਿਆ ਬਈ ਇਹਦੇ ਕੋਲ ਤੇ ਉਹ ਸ਼ਰ੍ਹਾ ਦੇ ਚਾਬਕ ਹੈ, ਉਸ ਨਾਲ ਇਸ ਤੇ ਮੈਨੂੰ ਕੋਹ ਛੱਡਣਾ ਹੈ, ਇਸ ਤੇ ਮੈਨੂੰ ਮਾਰ ਛੱਡਣਾ ਹੈ। ਅਤੇ ਹੁਣ ਉਸ ਨੂੰ ਉਹ ਥੋੜ੍ਹਾ ਜਿਹਾ ਨਰਮ ਕਰਨ ਵਾਸਤੇ ਉਹਦੀ ਖੁਸ਼ਾਮਦ ਨੂੰ ਲੱਗ ਪਿਆ ਹੈ। ਜੇਕਰ ਆਸੀ ਤੁਸਾਡੀ ਕਰੇ ਜ਼ਿਆਰਤ, ਜੇਕਰ ਆਸੀ ਤੁਸਾਡੀ ਕਰੇ ਜ਼ਿਆਰਤ, ਐਬ ਉਸ ਦੇ ਚਾਹ ਵੰਜਾਮਦੇ ਹੋ। ਇਹ ਇੱਕ ਰਵਾਇਤ ਹੈ ਨਾ ਕਿ ਨੇਕ ਬੰਦੇ ਨੂੰ ਵੇਖਣ ਨਾਲ ਬੰਦੇ ਦੇ ਗੁਨਾਹ ਝੜਦੇ ਨੇ, ਬੰਦੇ ਨੇਕ ਬੰਦੇ ਦੀ ਜ਼ਿਆਰਤ ਕਰਨ ਨਾਲ ਸਵਾਬ ਮਿਲਦਾ ਹੈ। ਬਈ ਤੁਹਾਨੂੰ ਆਸੀ ਯਾਨੀ ਗੁਨਾਹਗਾਰ, ਕੋਈ ਗੁਨਾਹਗਾਰ ਜੇ ਤੁਹਾਡੀ ਜ਼ਿਆਰਤ ਕਰੇ, ਤੁਹਾਡਾ ਚਿਹਰਾ ਅਨਵਰ ਵੇਖੇ, ਅਤੇ ਤੁਸੀਂ ਉਸ ਦੇ ਜਿਹੜੇ ਐਬ ਨੂੰ, ਉਸ ਦੇ ਗੁਨਾਹ ਵੰਜਾਉਂਦੇ ਹੋ, ਉਹਦੇ ਗੁਨਾਹ ਖ਼ਤਮ ਕਰ ਦਿੰਦੇ ਹੋ। ਤੁਸੀਂ ਤੇ ਬੜੇ ਕਰਮਾਂ ਵਾਲੇ ਹੋ ਤੇ ਬੜੇ ਕਰਨੀ ਵਾਲੇ ਹੋ। ਗੈਰ ਸ਼ਰ੍ਹਾ ਤੇ ਹੋਰ ਹਰਾਮ ਖੋਰਾਂ ਨਾਲ ਦੁਰਿਆਂ ਚਾਹ ਕੁਹਾਮਦੇ ਹੋ। ਸ਼ਰ੍ਹਾ ਬੜਾ ਸਿਰਪੋਸ਼ ਬਣਾਇਆ ਜੇ, ਸ਼ਰ੍ਹਾ ਬੜਾ ਸਿਰਪੋਸ਼ ਬਣਾਇਆ ਜੇ, ਤੁਸੀਂ ਸ਼ਰ੍ਹਾ ਦੇ ਲੋਕ ਕਹਾਮਦੇ ਹੋ। ਕਿ ਤੁਸਾਂ ਸ਼ਰ੍ਹਾ ਦੀ ਇੱਕ ਛਤਰੀ ਬਣਾਈ ਹੋਈ ਹੈ। ਰਾਤ ਅਸਾਂ ਗੁਜ਼ਾਰਨੀ ਵਿੱਚ ਮਸਜਿਦ, ਰਾਤ ਅਸਾਂ ਗੁਜ਼ਾਰਨੀ ਵਿੱਚ ਮਸਜਿਦ, ਜੇਕਰ ਤੁਸੀਂ ਰਵਾ ਰਖਾਉਂਦੇ ਹੋ, ਬਈ ਜੇ ਤੁਹਾਨੂੰ ਮਨਜ਼ੂਰ ਹੋਵੇ, ਜੇ ਤੁਸੀਂ ਮੰਨ ਜਾਓ ਤੇ ਅਸੀਂ ਜਨਾਬ ਇੱਕ ਰਾਤ ਇੱਥੇ ਕੱਢਣੀ ਹੈ, ਮਿਹਰਬਾਨੀ ਕਰੋ ਉਹ ਇੱਕ ਰਾਤ ਸਾਨੂੰ ਕੱਢਣ ਦਿਓ। ਤੁਹਾਡਾ ਖੁਦਾ ਭਲਾ ਕਰੇ, ਸਾਨੂੰ ਕੁਝ ਨਾ ਆਖੋ, ਸਾਨੂੰ ਨਾ ਕੋਵੋ, ਨਾ ਸਾਨੂੰ ਮਾਰੋ, ਨਾ ਸਾਨੂੰ ਕੁੱਤਿਆਂ ਦੁਰਕਾਰੋ, ਬਸ ਇੱਕ ਰਾਤ ਸਾਨੂੰ ਕੱਢਣ ਦਿਓ। ਵਾਰਿਸ ਸ਼ਾਹ ਫਕੀਰ ਤੇ ਮਿਹਰ ਕਰਿਓ, ਵਾਰਿਸ ਸ਼ਾਹ ਫਕੀਰ ਤੇ ਮਿਹਰ ਕਰਿਓ। ਤੁਸੀਂ ਸੱਚ ਦੀ ਬਾਤ ਪਛਾਣਦੇ ਹੋ ਕਿ ਤੁਹਾਨੂੰ ਸਭ ਕੁਝ ਪਤਾ ਹੈ, ਤੁਸੀਂ ਹਰ ਗੱਲ ਜਾਣਦੇ ਹੋ, ਤੇ ਭਲਾ ਕਰੋ, ਫਕੀਰ ਤੇ ਮਿਹਰਬਾਨੀ ਕਰੋ, ਬਸ ਇੱਕ ਰਾਤ ਇਸ ਮਸੀਤ ਵਿੱਚ ਗੁਜ਼ਾਰਨ ਦਿਓ। ਇਸ ਕਿਸ਼ਤ ਵਿੱਚ ਹੁਣ ਇੱਥੇ ਤੱਕ, ਤੇ ਅਗਲੀ ਕਿਸ਼ਤ ਵਿੱਚ ਇਸ ਤੋਂ ਅੱਗੇ ਮੁਕਾਲਮਾ, ਜਿਹਦੇ ਵਿੱਚ ਉਹ ਫਿਰ ਇੱਕ ਵਾਰੀ ਆਪਸ ਵਿੱਚ ਥੋੜ੍ਹਾ ਜਿਹਾ ਝਗੜਾ ਕਰਦੇ ਨੇ ਕਿ ਰਾਂਝਾ ਜਿਹੜਾ ਉਹ ਇੱਥੋਂ ਤੱਕ ਆਖ ਵੈਂਦਾ ਹੈ, ਤੁਸੀਂ ਵਿੱਚ ਖੁਦਾ ਦੇ ਖਾਨਿਆਂ ਦੇ ਢਿੱਲੀ ਛੱਡ ਕੇ ਗੂਜ਼ ਕਿਉਂ ਮਾਰਦੇ ਹੋ। ਜਾਂ ਉਹ ਆਦਾ ਕਿ ਮੈਨੂੰ 10 ਨਮਾਜ਼ ਹੈ ਕਾਸਦੀ ਜੀ, ਉਹ ਨਮਾਜ਼ ਦੇ ਬਾਰੇ ਸਵਾਲ ਕਰਦਾ ਮੁੱਲਾ ਬਈ ਇਹ ਕਿਦੋਂ ਆਈਏ, ਕਿਵੇਂ ਆਈਏ, ਕਿਸ ਬਣਾਈਏ, ਕਿਸ ਗੱਲੀਏ, ਕਿਹਦੇ ਵਾਸਤੇ ਆਈਏ। ਇਨਸ਼ਾਅੱਲਾ ਇਹ ਅਗਲੀ ਕਿਸ਼ਤ ਵਿੱਚ
ਇਹ ਹਿੱਸਾ ਤੁਹਾਡੇ ਸਾਹਮਣੇ ਪੇਸ਼ ਕਰਸਾਂ। ਖੁਸ਼ ਰਵੋ, ਆਬਾਦ ਰਵੋ, ਇਜਾਜ਼ਤ ਦਿਓ, ਰੱਬ ਰਾਖਾ।